ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਆਮਦਨ ਤੋਂ ਵੱਧ ਜਾਇਦਾਦ ਜਿਹੜੇ ਮੰਤਰੀਆਂ ਨੇ ਬਣਾਈ ਹੈ ਸਾਬਕਾ ਮੰਤਰੀਆਂ ਦੇ ਖਿਲਾਫ ਹੁਣ ਜਾਂਚ ਤੇਜ਼ ਹੋਣੀ ਹੈ ਜੀ। ਨਹੀਂ ਤੇ ਮੌਜੂਦਾ ਮੰਤਰੀ ਵੀ ਇੱਕ ਹੈਗਾ, ਉਹਨੂੰ ਕਾਹਤੋਂ ਛੱਡਣਾ ਜੇ? ਉਹ ਵੀ ਤੇ ਹੈਗਾ ਹੈ ਨਾ ਸਰਾਰੀ। ਗੱਲ ਇਹ ਆ ਕਿ ਸਾਬਕਾ ਵਿਧਾਇਕ ਜਿਹੜੇ ਆ ਉਹਨਾਂ ਨੇ ਤੇ ਜੋ ਕੀਤਾ ਉਹਨਾਂ ਨੂੰ ਸਜ਼ਾ ਦਿਓ, ਛੇਤੀ ਠੋਕਮ ਠੋਕ ਕਰੋ, ਉਹਨਾਂ ਨੂੰ ਭੇਜੋ ਜੇਲ੍ਹਾਂ ਦੇ ਵਿੱਚ। ਪਰ ਗੱਲ ਇਹ ਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਤੁਹਾਡੀ ਆਡੀਓ ਦੇ ਵਿੱਚ ਆ ਗਿਆ ਤੇ ਤੁਸੀਂ ਉਹਨੂੰ ਨੋਟਿਸ ਘਲਾਇਆ, ਅੱਜ ਤੱਕ ਇਹ ਵੀ ਇੱਕ ਭੇਤ ਬਣਿਆ ਹੋਇਆ ਕਿ ਸਰਾਰੀ ਨੇ ਉਸ ਨੋਟਿਸ ਦਾ ਜਵਾਬ ਦਿੱਤਾ ਹੈ ਕਿ ਨਹੀਂ ਦਿੱਤਾ। ਲੱਗਦਾ ਤੇ ਇਹੋ ਕਿ ਟਿਚ ਜਿਹਾ ਜਾਣ ਗਿਆ। ਤਾਂ ਤੁਸੀਂ ਉਸ ਮੁੱਦੇ ਤੇ ਵੀ ਗੱਲ ਕਰੋ ਨਾ। ਚਲੋ ਇਹ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਹਾਂਜੀ ਜਿਹੜੀਆਂ ਜੋ ਵੀ ਇਨਵੈਸਟੀਗੇਸ਼ਨਾਂ ਪੈਂਡਿੰਗ ਹੈਗੀਆਂ ਜਲਦੀ ਤੋਂ ਜਲਦੀ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਤੇ ਉਹ ਡਨ ਕਰ ਲਈਆਂ ਜਾਣ। ਉਹ ਠੀਕ ਹੈ, ਵਧੀਆ ਗੱਲ ਹੈ ਜੀ। ਵਿਜੀਲੈਂਸ ਦੇ ਤਾਂ ਜੇ ਤੁਸੀਂ ਦੇਖੋਗੇ ਤੇ ਇਸ ਵੇਲੇ ਬੜੇ ਦਿਨ ਬਿਜ਼ੀ ਚੱਲ ਰਹੇ ਨੇ, ਬਹੁਤ ਦਿਨ ਬਿਜ਼ੀ ਚੱਲ ਰਹੇ ਆ। ਉਹ ਠੀਕ ਹੈ, 3-4 ਸਾਬਕਾ ਮੰਤਰੀ ਹੈਗੇ ਆ ਜਿਨ੍ਹਾਂ ਦੇ ਖਿਲਾਫ ਕੇਸ ਚੱਲਦੇ ਆ। ਉਹ ਚਲੋ ਮਹਿਕਮੇ ਦੀਆਂ ਜਿਹੜੀਆਂ ਹੁੰਦੀਆਂ ਨੇ ਕੁਝ ਖਾਨਾ ਪੂਰਤੀਆਂ ਪੂਰੀਆਂ ਹੋ ਕੇ ਉਸ ਤੋਂ ਬਾਅਦ ਫਿਰ ਇਹ ਕੇਸ ਅੱਗੇ ਵਧਦੇ ਆ। ਉਹ ਠੀਕ ਆ, ਦਬੀ ਆ, ਉਹ ਕੰਮ ਤਗੜੇ ਹੋ ਗਏ। ਵੈਸੇ ਤਾਂ ਇੱਕ ਗੱਲ ਆ ਕਿ ਇਹ ਇੱਕ ਕੰਮ ਨੂੰ ਸ਼ੁਰੂ ਕਰ ਦਿੰਦੇ ਆ ਤੇ ਦੂਜਾ ਕੰਮ ਫੜ ਲੈਂਦੇ ਆ। ਜਿਵੇਂ ਆਪਾਂ ਵੇਖਿਆ ਹੀ ਆ ਨਾ ਕਿ ਜਿਹੜੇ ਤਗੜੇ ਕਾਰੀਗਰ ਹੁੰਦੇ ਆ ਨਾ ਉਹ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦੇ। ਉਧਰੋਂ ਵੀ ਸਾਈ ਫੜ ਲੈਂਦੇ, ਉਧਰੋਂ ਵੀ ਸਾਈ ਫੜ ਲੈਂਦੇ, ਉਧਰੋਂ ਵੀ ਸਾਈ ਫੜ ਲੈਂਦੇ ਆ। ਘੁੰਮੇ ਹੀ ਆਉਂਦੇ, ਭੁੱਕੀ ਆਉਂਦੇ ਆ, ਬਸ ਨਾਰਾਜ਼ ਨਹੀਂ ਕਿਸੇ ਨੂੰ ਕਰਨਾ। ਅਸਾਂ ਆ ਗਏ ਜੀ, ਆ ਗਏ। ਤੁਸੀਂ 4 ਦਿਨ ਰੁਕੋ ਜੀ, ਆ ਬੰਦੋਬਸਤ ਕਰੋ, ਤੁਹਾਡੇ ਲੱਗ ਜਾਣੇ। 2 ਦਿਨ ਉੱਥੋਂ ਲਾ ਕੇ ਕਹਿਣਗੇ ਮੈਂ ਭੂਆ ਦੇ ਕੋਲ ਜਾ ਕੇ ਆਉਣਾ, ਮਾੜਾ ਜਿਹਾ 2 ਦਿਨ ਉਧਰ ਲਾ ਦੇ। ਤਾਂ ਮਤਲਬ ਕਿ ਇਸ ਤਰ੍ਹਾਂ ਚੱਲਦਾ। ਤਾਂ ਇਦਾਂ ਹੀ ਇਹ ਕਰ ਰਹੇ ਨੇ, ਇੱਕ ਕੰਮ ਨੂੰ ਫੜ ਕੇ ਦੂਜੇ ਨੂੰ ਫੇਰ ਫੜ ਲੈਂਦੇ ਆ, ਤੀਜੇ ਨੂੰ ਫੇਰ ਫੜ ਲੈਂਦੇ ਆ। ਪਹਿਲਾਂ ਜਿਹੜਾ ਫੜਿਆ ਹੁੰਦਾ ਉਹਨੂੰ ਅੱਧ ਵਿਚਾਲੇ ਹੀ ਛੱਡ ਜਾਂਦੇ, ਉਹਨੂੰ ਅੱਧ ਵਿਚਾਲੇ ਹੀ ਛੱਡ ਦਿੰਦੇ ਆ। ਮਸਲਾ ਕੀ ਹੈ ਕਿ ਦੇਖੋ ਗੱਲ ਇਹ ਆ ਕਿ ਘੱਟੋ ਘੱਟ 100 ਦੇ ਕਰੀਬ ਇਸ ਤਰ੍ਹਾਂ ਦੀਆਂ ਤਫਤੀਸ਼ਾਂ ਨੇ ਜਿਨ੍ਹਾਂ ਦੇ ਵਿੱਚ ਮਹਿਕਮੇ ਗਾਂ ਆਪਣੇ ਅਫਸਰਾਂ ਦੇ ਖਿਲਾਫ ਤੁਹਾਨੂੰ ਜਾਂ ਕਹਿ ਲਓ ਤੁਹਾਡੀ ਵਿਜੀਲੈਂਸ ਨੂੰ ਹਰੀ ਝੰਡੀ ਨਹੀਂ ਦੇ ਰਿਹਾ। ਪਹਿਲਾਂ ਤੇ ਉਹ ਹੱਲ ਕਰੋ। ਦੂਜੀ ਗੱਲ ਇਹ ਆ ਕਿ ਵਿਜੀਲੈਂਸ ਦੇ ਵਿੱਚ ਝੁੱਗੇ ਚੋਂ ਮੇਰੇ ਖਿਆਲ ਦੇ ਨਾਲ ਨਫਰੀ ਜੇ ਨਿਕਲੇਗੀ ਤਾਂ ਨਿਕਲੇਗੀ 600 ਬੰਦਾ ਟੋਟਲ ਦੱਸ ਰਿਹਾ ਤੁਹਾਨੂੰ। ਇਸ ਵੇਲੇ ਜਿੰਨੀ ਉਹਨਾਂ ਕੋਲ ਕੇਸਾਂ ਦੀ ਪੈਂਡੈਂਸੀ ਹੈ, ਜਿੰਨੇ ਮੁਆਵਲੇ ਨੇ, ਮੈਨੂੰ ਲੱਗਦਾ ਕਿ ਇਹ ਤੋਂ 5 ਗੁਣਾ ਨਫਰੀ ਚਾਹੀਦੀ ਉਹਨਾਂ ਦੇ ਕੋਲ। ਤਾਂ ਉਹ ਜਿੰਨਾ ਭਾਰ ਜ਼ਿਆਦਾ ਉਹਨਾਂ ਤੇ ਪਈ ਜਾਏਗਾ ਉਹਨਾਂ ਢਿੱਲੇ ਹੁੰਦੇ ਜਾਣਗੇ। ਸੋ ਇਸ ਕਰਕੇ ਆ ਕਿ ਚੁਸਤ ਦਰੁਸਤ ਕਰੋ, ਜੋ ਵੀ ਫਾਰਮੈਲਿਟੀਆਂ ਹੈਗੀਆਂ ਨੇ ਛੇਤੀ ਤੋਂ ਛੇਤੀ ਕੇਸ ਜਿਹੜੇ ਆ ਉਹ ਸਾਰੇ ਤਫਤੀਸ਼ ਕਰਾ ਕੇ ਮੁਕਾਮ ਤੇ ਲੈ ਕੇ ਜਾਓ, ਅੰਜਾਮ ਤੇ ਲੈ ਕੇ ਜਾਓ। ਏਦਾਂ ਇਜਾਜ਼ਤ ਦੇ ਦਿੱਤੀ ਜੀ, ਇਜਾਜ਼ਤ ਲੈ ਲਈ ਹੈ ਜੀ, ਇਜਾਜ਼ਤ ਫਿਰ ਉਹਦੇ ਤੋਂ ਲੈਣੀ ਹੈ ਜੀ, ਇਜਾਜ਼ਤ ਇੱਕ ਉਹਦੇ ਤੋਂ ਲਵਾਂਗੇ ਜੀ, ਇਜਾਜ਼ਤ ਖੇਡੀ ਜਾਂਦੇ ਹੋ। ਇਜਾਜ਼ਤ ਖੇਡਣ ਦੇ ਨਾਲੋਂ ਤੁਸੀਂ ਕੰਮ ਕਰਕੇ ਦਿਖਾਓ। ਹਾਲ ਦੀ ਘੜੀ ਵਿਜੀਲੈਂਸ ਦੀਆਂ ਜਿਹੜੀਆਂ ਵੀ ਜਾਂਚਾਂ ਪੜਤਾਲਾਂ ਦੀਆਂ ਘੁੰਡੀਆਂ ਉੱਥੇ ਅੜੀਆਂ ਪਈਆਂ ਨੇ ਫਾਈਲਾਂ 'ਚ, ਉਹ ਵੀ ਕਢਾਉਣੀਆਂ ਚਾਹੀਦੀਆਂ। ਮੈਂ ਵੈਸੇ ਤਾਂ ਕਹੂੰਗਾ ਕਿ ਕਰਪਸ਼ਨ ਤੇ ਠੀਕ ਆ, ਜਿਨ੍ਹਾਂ ਕੋ ਹੱਥ ਪੈਰ ਮਾਰ ਸਕਦੇ ਸਨ ਇਹਨਾਂ ਨੇ ਮਾਰਿਆ। ਹਾਲਾਂਕਿ ਕਰਪਸ਼ਨ ਦੀ ਜੜ ਬੜੀ ਡੂੰਘੀ ਆ, ਪਹਿਲਾਂ ਹੀ ਕਹਿੰਦੇ ਸਨ ਲੋਕ, ਉਹ ਪੁੱਟੀ ਦੀ ਨਹੀਂ ਹਾਲ ਦੀ ਘੜੀ ਤਾਂ ਘੱਟੋ ਘੱਟ ਚਲੋ ਜਿਹੜਾ ਹੱਥ ਪੈਰ ਮਾਰਦੇ ਨੇ ਉਹ ਤਾਂ ਤਸੱਲੀ ਨਾਲ ਮਾਰਨ ਚੰਗੀ ਤਰ੍ਹਾਂ।